ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਕਿਸਾਨਾਂ ਦਾ ਰੋਹ ਜਿਹੜਾ ਹੈ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਪਰ ਦਿੱਲੀ ਸਰਕਾਰ ਦੀ ਸਾਜ਼ਿਸ਼ੀ ਚੁੱਪ ਅਤੇ ਪੰਜਾਬ ਵਿੱਚ ਕਰਵਾਈਆਂ ਜਾ ਰਹੀਆਂ ਜਿਹੜੀਆਂ ਕੁਝ ਹਿੰਸਕ ਘਟਨਾਵਾਂ ਆਉਣ ਵਾਲੇ ਖਤਰਨਾਕ ਸਮੇਂ ਦੀ ਜਿਹੜੀ ਹੈ ਉਹ ਦੱਸ ਪਾ ਰਹੀਆਂ ਨੇ। ਔਰ ਇਹ ਵੀ ਖਬਰਾਂ ਹਨ ਕਿ ਪੰਜਾਬ ਵਿੱਚ ਪ੍ਰੈਜ਼ੀਡੈਂਟ ਰੂਲ ਲਾਗੂ ਕਰਕੇ ਪੰਜਾਬ ਵਿੱਚ ਵੀ ਕੁਝ ਇਹੋ ਜਿਹਾ ਕੀਤਾ ਜਾਵੇਗਾ ਜਿਹੜਾ ਕਿ ਕਸ਼ਮੀਰਵਾਦੀ ਵਿੱਚ ਕੀਤਾ ਜਾ ਰਿਹਾ ਹੈ। ਸੋ ਜ਼ਾਹਿਰ ਹੈ ਕਿ ਮੋਦੀ ਸਰਕਾਰ ਵੱਲੋਂ ਸਿੱਖਾਂ ਦੇ ਵੱਡੇ ਪੱਧਰ ਤੇ ਜੋ ਖੂਨ ਖਰਾਬੇ ਲਈ ਜਿਹੜੀ ਭੂਮਿਕਾ ਹੈ ਉਹ ਤਿਆਰ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ शुक्रिया जी। डॉक्टर साहब की विचार ने इस मुद्दे बारे? देखो असी दूसरे सैगमेंट जो अज का पंजाब का माहौल बनाया होया है किस दिशा के वाले गल जाएगी इसकी गल करन तो पहला मैं यूट्यूब ते मैसेजेस देख रहा सी, एक दो वीरां ने लिखा कि भी ये जे गल ठीक हुंदी कि हर एक नूं जमीन दिती गई तो फिर 55% आबादी सी मुसलमानां दी 47 पर उन्हां दे कोल 12% ਜ਼ਮੀਨਾਂ ਸੀ। देखो पहली गल तो यह है कि 1710 तो 1947 तक असी 200-250 साल की गल कर रहे हैं। और जिवें मैं कहा कि बाबा बंदा सिंह बहादुर का पीरीयड जां उन्हां दा राज सिर्फ जिहड़ा अज दा ये इंडियन ऑक्यूपाइड पंजाब है जां हरियाणा है उहदे तक महदूद सी। और इहदे च भी कोई शक नहीं कि जिहड़ा दूसरा दौर जिहड़ा महाराजा रणजीत सिंह दे पीरीयड दे विच सिख राज आया उदों तक मोनार्की बन गई सी। और जिहड़ा फ्यूडल सिस्टम है जिहड़ा जगीरदारी सिस्टम है 47 तो पहला जे 55% मुसलमानां दी पॉपूलेशन च भी तुसीं देखो कि जिहड़े वो ऑनर भी सी वो कोई ईवनली डिवाइडेड नहीं सी, उन्हां च भी एक वड्डा जगीरदार तबका सी, फ्यूडल सिस्टम सी। सो इहदे च कोई शक नहीं है कि जिहड़ा दूसरा सिख राज दी लाइन जिहड़ी सिख मिसलां तो लैके महाराजा रणजीत सिंह तक पहुंची ਉਹਦੇ ਚ ਫਿਊਡਲ ਸਿਸਟਮ ਜਗੀਰਦਾਰੀ ਸਿਸਟਮ ਵਾਪਸ ਆਇਆ ਔਰ ਉਹੀ ਕਾਰਨ ਸੀ ਕਿ ਫਿਰ ਉਹਨਾਂ ਨੇ ਵੀ ਮਨਾਈਆਂ ਕੀਤੀਆਂ। ਸੋ ਇਹ ਹਿਸਟਰੀ ਨੂੰ ਅਸੀਂ ਉਸੇ ਕੰਟੈਕਸਟ ਦੇਖੀਏ, ਅੱਜ ਦੇ ਕੰਟੈਕਸਟ ਦੇਖ ਕੇ ਜਾਂ ਤੁਸੀਂ 100 ਸਾਲ 200 ਸਾਲ ਪਹਿਲਾਂ ਉਦੋਂ ਦੇ ਹਾਲਾਤ ਕੀ ਸੀ। ਔਰ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜੇ ਇਵੇਂ ਨਾ ਹੁੰਦਾ ਸਿੱਖ ਕਦੇ ਵੀ ਪੰਜਾਬ ਦੀ ਪੋਪੂਲੇਸ਼ਨ ਦਾ 10-12% ਤੋਂ ਜ਼ਿਆਦਾ ਨਹੀਂ ਰਹੇ ਈਵਨ ਉਸ ਦੌਰ 'ਚ ਵੀ। ਤੇ ਜੇ ਉਹਨਾਂ ਨੇ ਉੱਥੇ ਰਾਜ ਸਥਾਪਿਤ ਕੀਤਾ ਤੇ ਜ਼ਾਹਿਰ ਹੈ ਕਿ ਜਿਹੜੀ ਮੁਸਲਮਾਨ ਮੈਜੋਰਿਟੀ ਸੀ, ਕਿਉਂਕਿ ਇਸਲਾਮ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਵੀ 600 ਸਾਲ ਪਹਿਲਾਂ ਆਇਆ ਸੀ, ਸੋ ਜ਼ਾਹਿਰ ਹੈ ਕਿ ਵੀ ਉਹ ਤਾਂ ਹੀ ਕਾਮਯਾਬ ਹੋਏ ਕਿ ਵਾਸਟ ਮੈਜੋਰਿਟੀ ਮੁਸਲਮਾਨਾਂ ਦੀ ਪੰਜਾਬ ਦੇ ਵਿੱਚ ਸਿੰਪੈਥੈਟਿਕ ਸੀ। ਉਹ ਸਿੰਪੈਥੈਟਿਕ ਕਿਉਂ ਹੋਏਗੀ? ਕਿਉਂਕਿ ਉਹਨਾਂ ਦੇ ਹੱਕਾਂ ਦੀ ਰਾਖੀ ਸੀ ਕਿਤੇ ਨਾ ਕਿਤੇ, ਕਿਉਂਕਿ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਇੱਕ ਸਿਸਟਮ ਰਾਖੀ ਸਿਸਟਮ ਵੀ ਸੀ ਜਿਹਦੇ ਥੱਲੇ ਤੁਸੀਂ ਪ੍ਰੋਟੈਕਸ਼ਨ ਫੀ ਲੈਂਦੇ ਸੀ ਲੇਕਿਨ ਤੁਸੀਂ ਪ੍ਰੋਟੈਕਟ ਕਰਦੇ ਸੀ। ਸੋ ਮੈਂ ਸਮਝਦਾ ਵੀ ਕੁਝ ਚੀਜ਼ਾਂ ਇਹਦੇ ਚ ਨਹੀਂ ਹੈ ਕਿ ਵੀ ਅਸੀਂ ਕੋਈ ਹਰ ਇੱਕ ਦੇ ਜਾਮਨ ਹੈ ਕਿ ਵੀ ਹਰ ਇੱਕ ਨੇ ਇਨਸਾਫ ਕੀਤਾ, ਪਰ ਮੈਂ ਤਾਂ ਉਹਨਾਂ ਪੋਜ਼ਿਟਿਵ ਪਾਰਟ ਦੀ ਗੱਲ ਕੀਤੀ ਹੈ ਜਿਹੜੀ ਕਿ ਪਹਿਲੀ ਵਾਰ ਉਸ ਖਿੱਤੇ ਦੇ ਵਿੱਚ ਇਹ ਪਾਰਟ ਆਇਆ। ਪਰ ਇਹ 2-3-4 ਸਾਲ ਦਾ ਪੀਰੀਅਡ ਸੀ, ਜ਼ਾਹਿਰ ਹੈ ਜਦੋਂ ਉੜ ਗਿਆ ਕੰਮ ਸਾਰਾ ਫਿਰ ਅਗਲੇ 60-70 ਸਾਲ ਵਾਪਸ ਉਹੀ ਫਿਊਡਲ ਸਿਸਟਮ ਜਿਹੜਾ ਆ ਗਿਆ ਹੋਏਗਾ ਜਿਨ੍ਹਾਂ ਤੋਂ ਜ਼ਮੀਨਾਂ ਲਈਆਂ ਹੋਣਗੀਆਂ। ਲੇਕਿਨ ਮਤਲਬ ਮੈਂ ਸਮਝਦਾ ਵੀ ਇੱਕ ਹੈਲਥੀ ਆਰਗੂਮੈਂਟ ਵੀ ਹੈ, ਹੈਲਥੀ ਡਿਸਕਸ਼ਨ ਵੀ ਹੈ। ਇਹਨੂੰ ਬਜਾਏ ਕਿ ਅਸੀਂ ਮਜ਼ਹਬ ਨਾਲ ਬਥੇਰਾ ਹੋ ਗਿਆ ਮਜ਼ਹਬਾਂ ਨਾਲ ਜੋੜ ਕੇ ਇੱਕ ਦੂਸਰੇ ਪ੍ਰਤੀ ਨਫ਼ਰਤਾਂ ਜਿਨ੍ਹਾਂ ਨੇ ਸਾਡੇ 'ਚ ਆਪਸ 'ਚ ਭਰੀਆਂ। ਔਰ ਅਸੀਂ ਅੱਜ ਅਖੀਰਲੇ ਸੈਗਮੈਂਟ 'ਚ ਗੱਲਬਾਤ ਕਰਾਂਗੇ ਕਿ ਕਿਵੇਂ ਅੱਜ ਲਗਭਗ 2.5 ਘੰਟੇ ਦੀ ਇੱਕ ਵਰਚੁਅਲ ਮੀਟਿੰਗ ਪਾਕਿਸਤਾਨ ਦੇ ਇਵੈਕੂਏਸ ਟਰਸਟ ਪ੍ਰੋਪਰਟੀ ਬੋਰਡ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੇ ਨਾਲ 32 ਦੇ ਕਰੀਬ ਸਿੱਖ ਜਿਹੜੇ ਡਿਫਰੈਂਟ ਕੰਟਰੀਜ਼ ਦੇ ਵਿੱਚ ਆਗੂ ਨੇ ਔਰ ਉਹਦੇ ਵਿੱਚ ਡਾਕਟਰ ਇਕਦਾਰ ਕਰਾਮਤ ਚੀਮਾ ਉਹਨੂੰ ਹੋਸਟ ਕਰ ਰਹੇ ਸੀ ਮੀਟਿੰਗ ਨੂੰ। ਔਰ ਉਹਨਾਂ ਦੇ ਇਵੈਕੂਏਸ ਟਰਸਟ ਪ੍ਰੋਪਰਟੀ ਬੋਰਡ ਦੇ ਸੈਕਟਰੀ ਡਿਪਟੀ ਸੈਕਟਰੀ ਉਹ ਵੀ ਸਨ ਕਿ ਕਿਵੇਂ ਅਸੀਂ ਆਉਣ ਵਾਲੇ ਪੀਰੀਅਡ 'ਚ ਹੈਰੀਟੇਜ ਨਾਲ ਰਿਲੇਟਡ ਔਰ ਪਾਕਿਸਤਾਨ ਦੇ ਜਿਹੜਾ ਹਿਸਟੋਰੀਕਲ ਇਹ ਸਾਰੇ ਨਾਲ ਕਰਾਂਗੇ। ਸੋ ਮੈਂ ਸਮਝਦਾ ਵੀ ਇਹ ਠੀਕ ਹੈ। ਮੈਨੂੰ ਵੀ ਇਹ ਪਤਾ ਹੁੰਦਾ ਹੈ ਕਿ ਜਦੋਂ ਅਸੀਂ ਪਾਸਟ ਡਿਸਕਸ ਕਰ ਰਹੇ ਹੁੰਦੇ ਹਾਂ ਉਹ ਸਾਰਾ ਹੰਕੀ ਡੋਰੀ ਹਰ ਇੱਕ ਲਈ ਨਹੀਂ ਹੋਣਾ। ਇਸੇ ਤਰ੍ਹਾਂ ਜੇ ਦੂਸਰਿਆਂ ਦਾ ਪਰਸਪੈਕਟਿਵ ਦੇਖੋਗੇ ਉਹਨਾਂ 'ਚ ਵੀ ਜਿਹੜਾ ਉਸ ਕਿਸਮ ਦਾ ਰਹੇਗਾ, ਇੱਧਰਲਿਆਂ ਦਾ ਦੇਖੋਗੇ ਉਹਦੇ 'ਚ ਵੀ ਰਹੇਗਾ। ਪਰ ਮੈਂ ਸਮਝਦਾ ਹੁਣ ਸਾਨੂੰ ਇੰਨਾ ਕੁ ਮੈਚਿਓਰ ਜ਼ਰੂਰ ਹੋਣਾ ਚਾਹੀਦਾ
ਕਿ ਜਿਹੜਾ ਬੀਤੇ ਦਾ ਪਾਰਟ ਹੈ ਉਹਨੂੰ ਉਸੇ ਕੰਟੈਕਸਟ ਦੇਖਣ ਦੀ ਕੋਸ਼ਿਸ਼ ਕਰੀਏ। ਜੇ ਹਰ ਚੀਜ਼ ਅੱਜ ਦੇ ਕੰਟੈਕਸਟ ਦੇਖਾਂਗੇ ਫਿਰ ਨਾ ਤਾਂ ਉਦੋਂ ਕੋਈ ਇਸ ਕਿਸਮ ਦੇ ਇਕੁਆਲਿਟੀ ਲਾਸ ਸੀ, ਨਾ ਕੋਈ ਵੋਟਿੰਗ ਸਿਸਟਮ ਸੀ। ਜਿਹੜੇ ਪਾਵਰ ਲੈਂਦੇ ਸੀ ਕੋਈ ਵੋਟਾਂ ਨਾਲ ਤਾਂ ਨਹੀਂ ਸੀ ਲੈਂਦੇ, ਤਲਵਾਰ ਦੇ ਜ਼ੋਰ ਨਾਲ ਹੀ ਲੈਂਦੇ ਸੀ। ਫਿਰ ਜਿਹਨਾਂ ਦੇ ਕੋਲ ਤਲਵਾਰ ਦਾ ਜ਼ੋਰ ਆ ਉਹ ਮਨਾਹੀਆਂ ਵੀ ਕਰਦੇ ਸੀ, ਤੇ ਜਦੋਂ ਉਹਨਾਂ ਦੀਆਂ ਮਨਾਹੀਆਂ ਲੋੜ ਤੋਂ ਵੱਧ ਜਾਂਦੀਆਂ ਸੀ ਕਿ ਕੋਈ ਹੋਰ ਵੀ ਤਲਵਾਰ ਦੇ ਜ਼ੋਰ ਨਾਲ ਹੀ ਉਹਨਾਂ ਨੂੰ ਢਾ ਲੈਂਦਾ ਸੀ। ਸੋ ਉਹਦੇ ਚ ਬਹੁਤ ਵਾਰ ਹੁਣ ਜਦੋਂ ਬਾਬਰ ਨੇ ਵੀ ਆ ਕੇ ਉਸ ਹਿੰਦੁਸਤਾਨ ਦਾ ਤਖਤ ਲਿਆ, ਉਹਨੇ ਕੋਈ ਹਿੰਦੂਆਂ ਤੋਂ ਤਾਂ ਨਹੀਂ ਖੋਇਆ। ਉੱਥੇ 300-400 ਸਾਲ ਤੋਂ ਮੁਹੰਮਦ ਗੌਰੀ ਦੇ ਜ਼ਮਾਨੇ ਤੋਂ ਅਫਗਾਨ ਸਨ, ਔਰ ਜਿਹੜੀ ਲੜਾਈ ਵੀ ਹੁੰਦੀ ਹੈ ਉਸ ਪਾਣੀਪਤ ਦੇ ਮੈਦਾਨ ਦੇ ਵਿੱਚ ਜਾਂ ਇਮਨਾਬਾਦ ਚ ਤੁਰਕ ਪਠਾਣਾ ਭਈ ਲੜਾਈ, ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ ਹੈ ਕਿ ਭਾਈ ਉਹਨੂੰ ਤੁਬਕ ਚਲਾਈ ਇਹਨੂੰ ਹਸਤ ਚੜਾਈ, ਕਿ ਭਾਈ ਇਹ ਵੀ ਅਨਇਕੁਅਲ ਵਾਰ ਸੀ ਕਿਉਂਕਿ ਬਾਬਰ ਦੀਆਂ ਫੌਜਾਂ ਦੇ ਕੋਲ ਤੁਬਕ ਸੀ, ਤੋਪ ਸੀ, ਕਿਉਂਕਿ ਬਾਰੂਦ ਚੰਗੇਜ਼ ਖਾਨ ਨੇ ਔਰ ਉਹਨੇ ਲੱਭ ਲਿਆ ਸੀ, ਉਹਨੇ ਇਧਰ ਹਾਥੀ ਸਨ, ਉਹਨਾਂ ਨੇ ਕਿਹਾ ਜੀ ਅਨਇਕੁਅਲ ਸੀ। ਸੋ ਇਹ ਅਸੀਂ ਹੁਣ ਉਹਨੂੰ ਤੁਸੀਂ ਮਜ਼ਹਬ ਦੇ ਨਾਲ ਜੋੜ ਕੇ ਤਾਂ ਉਸ ਜੰਗ ਨੂੰ ਨਹੀਂ ਦੇਖ ਸਕਦੇ। ਮਜ਼ਹਬ ਤਾਂ ਦੋਨਾਂ ਦਾ ਇਸਲਾਮ ਸੀ, ਤੇ ਬਾਬਰ ਦੀਆਂ ਫੌਜਾਂ ਨੇ ਜਦੋਂ ਕੈਪਟਿਵ ਬਣਾਏ, ਉਹਨਾਂ ਦੇ ਹਰਮ ਦੇ ਉੱਤੇ ਗਏ, ਜਾਂ ਉਸ ਤੋਂ ਬਾਅਦ ਦੇ ਜਿਹੜੇ ਜੋ ਕੁਛ ਨਾਦਰ ਸ਼ਾਹ ਨੇ ਕੀਤਾ ਉਹ ਵੀ ਕੋਈ ਹੋਰ ਨਹੀਂ ਸੀ। ਸੋ ਮੈਂ ਸਮਝਦਾ ਵੀ ਸਾਨੂੰ ਅੱਜ ਦੇ ਕੰਟੈਕਸਟ 'ਚ ਜ਼ਰੂਰ ਕਰੰਟ ਨੂੰ ਦੇਖਣਾ ਚਾਹੀਦਾ ਹੈ, ਪਾਸਟ ਨੂੰ ਛੱਡ ਦਈਏ। ਬਹੁਤ ਵਾਰ ਹਰ ਇੱਕ ਦਾ, ਜਿਵੇਂ ਮੈਂ ਕਿਹਾ ਸੀ ਕਿ ਇੱਕ ਨੈਰੇਟਿਵ ਹੋਏਗਾ, ਜ਼ਰੂਰੀ ਨਹੀਂ ਹੈ ਕਿ ਹਰ ਇੱਕ ਨੇ ਹਰ ਨੈਰੇਟਿਵ ਦੇ ਨਾਲ ਸਹਿਮਤ ਹੋਣਾ, ਪਰ ਮੇਰਾ ਖਿਆਲ ਹੈ ਵੀ ਇਹ ਇੱਕ ਹੈਲਥੀ ਤਰੀਕੇ ਦੇ ਨਾਲ ਇਹ ਆਬਜੈਕਟਿਵ ਡਿਬੇਟ ਜਿਹੜੀ ਹੈ ਉਹ ਅਹਿਮੀਅਤ ਵਾਲੀ ਹੈ। ਪਰ ਮੈਂ ਜਿਹੜਾ ਮੋਰ ਵਰੀਸਮ ਚੈਪਟਰ, ਇਹ ਤਾਂ ਅਸੀਂ ਬੀਤੇ ਦੀ ਗੱਲ ਕੀਤੀ ਹੈ, ਪਰ ਜਿਹੜਾ ਇਤਿਹਾਸ ਦੁਹਰਾਇਆ ਜਾਣਾ ਹੈ ਆਉਣ ਵਾਲੇ ਪੀਰੀਅਡ 'ਚ ਪੰਜਾਬ 'ਚ, ਔਰ ਅਸੀਂ ਇੱਕ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ 20 ਸਾਲ ਦੀ ਜਨਰੇਸ਼ਨ ਹੁੰਦੀ ਹੈ ਲਗਭਗ, ਬਾਹਰਲਿਆਂ ਦੀ ਕੈਲਕੂਲੇਸ਼ਨ ਹੈ। ਸੋ 1978 ਦੇ ਵਿੱਚ 13 ਸਿੱਖ ਉਸ ਹਕੂਮਤ ਵੱਲੋਂ ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਸੀ, ਅੰਮ੍ਰਿਤਸਰ ਸ਼ਹੀਦ ਕੀਤੇ ਗਏ, ਗੁਰੂ ਡਾਮ ਨਿਰੰਕਾਰੀ ਖੜੇ ਕੀਤੇ ਗਏ। ਤੇ ਅਗਲੇ 2 ਦਹਾਕੇ ਫਿਰ ਅਸੀਂ ਦੇਖਦੇ ਹਾਂ ਕਿ 1996-97 ਤੱਕ ਪਹੁੰਚਦੇ ਹਾਂ, 1.5 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਗਏ, ਔਰ ਇੱਕ ਜਨਰੇਸ਼ਨ ਉਹਨਾਂ ਨੇ ਸਾਫ਼ ਕਰ ਦਿੱਤੀ। ਅਗਲੀ ਜਨਰੇਸ਼ਨ ਉਹਨਾਂ ਨੇ ਡਰੱਗਸ ਦੇ ਹਵਾਲੇ ਕਰ ਦਿੱਤੀ, ਲੱਚਰਪੁਣਾ, ਦੂਜੇ ਤੀਜੇ, ਇੰਨੇ ਵਾਸਟ ਪੈਮਾਨੇ ਤੇ। ਔਰ ਹੁਣ ਜਦੋਂ ਤੱਕ 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ ਔਰ ਇੱਕ ਨਵੀਂ ਅਵੇਅਰਨੈਸ, ਨਵੀਂ ਜਨਰੇਸ਼ਨ ਖਲੋਂਦੀ ਹੈ, ਔਰ ਅੱਜ ਜੋ ਮਾਹੌਲ ਬਣਾ ਦਿੱਤਾ ਗਿਆ, ਕਿਉਂਕਿ ਪੰਜਾਬ ਜੇ ਉਹ ਕਿਰਸਾਨੀ ਤੋਂ ਤੁਸੀਂ ਉਹਨਾਂ ਦੀਆਂ ਜ਼ਮੀਨਾਂ ਖੋਹ ਲੈਂਦੇ ਹੋ, ਜਿਵੇਂ ਅਡਾਨੀ ਅੰਬਾਨੀ ਲਿਆਏ ਨੇ, ਅੱਜ ਨਹੀਂ 5 ਸਾਲਾਂ ਨੂੰ ਪ੍ਰਾਈਵੇਟ ਸੈਕਟਰ ਦੇ ਨਾਂ ਥੱਲੇ ਉਹ ਬੇਜ਼ਮੀਨੇ ਹੋਣਗੇ, ਔਰ ਉਸ ਪਾਸੇ ਵੱਲ ਗੱਲ ਜਾ ਰਹੀ ਹੈ। ਜਿਵੇਂ ਦਿੱਲੀ ਨੇ ਕਰੂਅਲ ਜੋਕ ਕੀਤਾ, ਕਿਸਾਨ ਨੁਮਾਇੰਦੇ ਮਿਲਣਗੇ ਸੈਕਟਰੀ ਲੈਵਲ ਤੇ, ਔਰ ਉਹ ਕਹਿ ਰਹੇ ਨੇ ਜੀ ਦੇਖੋ ਅਸੀਂ ਉਹਨਾਂ ਦੇ ਨਾਲ ਗੁਫ਼ਤਗੂ ਕੀਤੀ, ਬਹੁਤ ਫਲਾਣਾ ਹੋਇਆ। ਦੈਨ ਅਸੀਂ ਦੇਖਦੇ ਹਾਂ ਕਿ ਭਾਈ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਅੱਜ ਅੰਮ੍ਰਿਤਸਰ ਜ਼ਿਲ੍ਹੇ 'ਚ ਇੱਕ ਜਿਹੜਾ ਪੁਲਸੀਆਂ ਦਾ ਟਾਊਟ ਸੀ, ਬਲਵਿੰਦਰ ਸਿੰਘ ਨਾਂ ਦਾ ਬੰਦਾ, ਕਮਿਊਨਿਸਟ, ਜਿਹਨੇ ਬਹੁਤ ਪੁਲਿਸ ਤੋਂ ਅਸਲਾ ਲੈ ਕੇ ਬਹੁਤ ਸਾਰੇ ਸਿੱਖ ਨੌਜਵਾਨ ਮਾਰੇ ਸੀ, ਉਹਨੂੰ ਅੱਜ ਕਿਸੇ ਨੇ ਮਾਰ ਦਿੱਤਾ ਸਵੇਰੇ। ਹੁਣ ਇਹ ਵੀ ਉਹ ਇਵੇਂ ਬਿਲਟ ਕਰਨਗੇ, ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਦੀ ਲਾਈਨ ਪੰਜਾਬ ਦੇ ਵਿੱਚ ਜਿਹੜਾ ਉਹ ਲਾ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਪਹਿਲਾਂ ਹੀ ਹੋ ਗਿਆ ਜੀ। ਅਸ਼ਵਨੀ ਕੁਮਾਰ ਬੀਜੇਪੀ ਪ੍ਰਧਾਨ ਦੀ ਕਾਰ ਤੋੜ ਦਿੱਤੀ, ਉਹਦੇ ਤੋਂ ਬਾਅਦ ਆ ਗਿਆ ਜੀ ਕਿ ਹੁਣ ਇਹਦਾ ਬਲਵਿੰਦਰ ਸਿੰਘ ਦਾ ਮਰਡਰ ਹੋ ਗਿਆ, ਔਰ ਇਹ ਵੀ ਹੈ ਕਿ ਜੀ ਇਹ ਅਲਟੀਮੇਟਲੀ ਆਉਣ ਵਾਲੇ 2 ਦਿਨ ਬਾਅਦ ਪੰਜਾਬ ਅਸੈਂਬਲੀ ਇੱਕ ਯੂਨੈਨਿਮਸ ਰੈਜ਼ੋਲੂਸ਼ਨ ਹੋਏਗਾ। ਮੈਨੂੰ ਲੱਗਦਾ ਹੈ ਸਿਰਫ ਬੀਜੇਪੀ ਵਾਲੇ ਬਾਹਰ ਨਿਕਲਣਗੇ ਕਿ ਇਹ ਅਸੀਂ ਰੱਦ ਕਰਦੇ ਹਾਂ ਇਸ ਨੂੰ। ਸੋ ਇੱਕ ਕਨਸਟੀਟਿਊਸ਼ਨਲ ਕ੍ਰਾਈਸਿਸ ਵੀ ਹੋਏਗਾ, ਕਿਉਂਕਿ ਅਸੈਂਬਲੀ ਪਾਸ ਕਰੇਗੀ ਤਾਂ ਗਵਰਨਰ ਜਿਹੜਾ ਬਦਨੌਰ ਉੱਥੇ ਬਿਠਾਇਆ ਹੋਇਆ ਉਹਨੇ, ਕਿਉਂਕਿ ਲਾਅ ਤਾਂ ਉਦੋਂ ਹੀ ਬਣਦਾ ਜਦੋਂ ਗਵਰਨਰ ਸਾਈਨ ਕਰਦਾ, ਉਹ ਬੀਜੇਪੀ ਅਪਾਇੰਟੀ ਹੈ, ਉਹ ਨਾ ਕਰੇਗਾ ਵੀ ਮੈਂ ਦਸਤਖਤ ਨਹੀਂ ਕਰਦਾ। ਇਧਰ ਕਨਸਟੀਟਿਊਸ਼ਨਲ ਕ੍ਰਾਈਸਿਸ, ਉਧਰ ਹਕੂਮਤ ਉਹ ਕੰਟਰਾਈਵ ਕਰ ਰਹੀ ਹੈ ਸਿਚੁਏਸ਼ਨ ਕਿ ਜੀ ਦੇਖੋ ਇਹ ਤਾਂ ਵਾਇਲੈਂਸ ਹੋ ਰਹੀ ਹੈ, ਇਧਰ ਹੋਰ ਕਰਾ ਦੇਣਗੇ 1-2 ਘਟਨਾਵਾਂ, ਔਰ ਪੰਜਾਬ ਦੇ ਵਿੱਚ ਗਵਰਨਰ ਰੂਲ ਲਿਆਣਗੇ। ਔਰ ਫਿਰ ਜੋ ਕੁਝ ਕਸ਼ਮੀਰ ਵਾਦੀ ਦੇ ਵਿੱਚ ਕੀਤਾ, ਤੁਸੀਂ ਇੰਟਰਨੈਟ ਕੱਟ ਦਿਓ, ਤੁਸੀਂ ਖਬਰਾਂ ਕੱਟ ਦਿਓ, ਫੋਨ ਕੱਟ ਦਿਓ, ਸੋਸ਼ਲ ਮੀਡੀਆ ਬੈਨ ਕਰ ਦਿਓ, ਤੇ ਫਿਰ ਤੁਸੀਂ ਨਸਲਕੁਸ਼ੀ ਕਰੋ ਨੈਕਸਟ। ਔਰ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਵੀ ਹੁਣ ਪੰਜਾਬੀ ਖਲੋ ਗਏ ਨੇ। ਔਰ ਇਸ ਵਾਰ ਇੱਕ ਗੱਲ ਮੋਰ ਪੋਜ਼ਿਟਿਵ ਹੈ
ਕਿ ਕਿਸਾਨਾਂ ਦੇ ਨਾਲ ਮਜ਼ਦੂਰ ਵੀ ਖਲੋਤੇ ਨੇ, ਪੰਜਾਬ ਦਾ ਸਾਡਾ ਦਲਿਤ ਭਾਈਚਾਰਾ ਵੀ ਖਲੋਤਾ ਹੈ। ਜਿਹੜਾ ਸ਼ਹਿਰੀ ਵਪਾਰੀ ਹੈ ਉਹ ਤਾਂ ਅਜੇ ਦੇਖ ਰਿਹਾ, ਉਹਨੂੰ ਉਹ ਪਰ ਤੋਲ ਰਿਹਾ, ਪਰ ਕਿਉਂਕਿ ਬੀਜੇਪੀ ਦੀ ਲੀਡਰਸ਼ਿਪ ਤਾਂ ਸ਼ਹਿਰੀ ਵਪਾਰੀਆਂ ਦੀ ਹੈ, ਉਹ ਤਾਂ ਵੰਗਾਰ ਵੀ ਰਹੇ ਨੇ ਕਿ ਜੀ ਅਸੀਂ ਸਿੱਧੀ ਸਾਡੀ ਕਾਂਗਰਸ ਨਾਲ ਹੈ ਔਰ ਅਸੀਂ ਇਹ ਕਿਸਾਨ ਤਾਂ ਨਹੀਂ ਕਰ ਰਹੇ ਜੀ, ਕੁਝ ਵੀ ਇਹਨਾਂ ਨੂੰ ਗੁੰਮਰਾਹ ਕਰ ਰਹੀ ਹੈ ਕਾਂਗਰਸ। ਔਰ ਇਹ ਸਾਰੇ ਦੇ ਉੱਤੇ ਸਾਡੇ ਭੈਣ ਜੀ ਕਿਰਨ ਗਿੱਲ ਹੋਰਾਂ ਦੀ ਲਿਖਤ ਵੀ ਸਾਨੂੰ ਆਈ ਹੈ ਔਰ ਅਸੀਂ ਅੱਜ ਦੇ ਦਿਨ ਵੈਸੇ ਵੀ ਲਿਖਤਾਂ ਸਾਂਝੀਆਂ ਕਰਦੇ ਹਾਂ ਔਰ ਇਹਨਾਂ ਨੇ ਲਿਖਿਆ ਕਿ ਪੰਜਾਬ ਦੇ ਹਾਲਾਤ ਬਾਰੇ ਬਹੁਤ ਫਿਕਰ ਹੋ ਰਹੀ ਹੈ। ਇਸ ਹੰਕਾਰੀ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੇ ਚੰਗੇ ਫੈਸਲੇ ਦੀ ਉਮੀਦ ਨਹੀਂ। ਬਿਲਕੁਲ। ਵੈਸੇ ਤਾਂ ਪਤਾ ਹੀ ਹੈ ਕਿ ਨਵੇਂ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਲਿਆਂਦੇ ਗਏ ਹਨ, ਪਰ ਇਹਨਾਂ ਦੀ ਟਾਈਮਿੰਗ ਬਹੁਤ ਹੀ ਸ਼ੱਕੀ ਹੈ। ਮੋਦੀ ਜੁੰਡਲੀ ਨੂੰ ਪਤਾ ਸੀ ਕਿ ਇਹ ਕਾਨੂੰਨ ਸਰਾਸਰ ਕਿਸਾਨਾਂ ਦੇ ਉਲਟ ਨੇ ਤੇ ਉਹ ਇਹਨਾਂ ਦਾ ਵਿਰੋਧ ਵੀ ਲਾਜ਼ਮੀ ਕਰਨਗੇ। ਸਰਕਾਰ ਇਹਨਾਂ ਰੈਲੀਆਂ ਨੂੰ ਬਹਾਨਾ ਬਣਾ ਕੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰੇਗੀ। ਇੰਟਰਨੈਟ ਵੀ ਬੰਦ ਕਰਨਗੇ ਕਿਉਂਕਿ ਇਹਨਾਂ ਦਾ ਅਸਲੀ ਨਿਸ਼ਾਨਾ ਤਾਂ ਰੈਫਰੈਂਡਮ ਨੂੰ ਕਿਸੇ ਤਰ੍ਹਾਂ ਰੋਕਣਾ। ਜੇ ਇਹੋ ਜਿਹੇ ਹਾਲਾਤ ਬਣਦੇ ਹਨ ਤਾਂ ਪੰਜਾਬੀਆਂ ਨੂੰ ਕੀ ਤਿਆਰੀ ਕਰਨੀ ਚਾਹੀਦੀ ਹੈ? ਬੜਾ ਵੈਲਿਡ ਸਵਾਲ ਹੈ ਔਰ ਜਿਹੜਾ ਸਿਨੈਰੀਓ ਉਹਨਾਂ ਨੇ ਬਿਆਨੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ, ਬਹੁਤ ਵਾਰ ਮੈਨੂੰ ਯਾਦ ਹੈ ਵੀ ਇੱਥੇ ਜਦੋਂ ਮੋਦੀ ਆਇਆ ਟਾਈਮ ਸਕੁਏਅਰ ਔਰ ਅਸੀਂ ਬੜੀ ਵੱਡੀ ਗਿਣਤੀ 'ਚ ਇਕੱਠੇ ਹੋਏ ਵਿਰੋਧ ਕਰ ਰਹੇ ਸੀ ਤੇ ਦੋ ਜਿਹੜੇ ਨੇ ਉਹ ਜ਼ਾਹਰ ਹੈ ਇੰਡੀਅਨ वो आए आके कहने लगे कि जी मोदी ने सिखों के खिलाफ क्या किया है, चलो मुसलमान करें वो तो समझ आता है भी वहाँ सिखों का तो कुछ नहीं बिगाड़ा है। तो मैं उन्होंने समझाया, मैं क्या भी ये वैसे तो तुसी समझना नहीं है इनू, पर ये जड़ा एक दरिंदा है और जड़ा एक थां ते दरिंदगी करदा और असी अपने लोगों को तो दसदे रहे हैं कि एक गल का ध्यान रहे कि 1965 तो बाद दे दौरान एक स्कीम दे थल्ले जिहड़ी लाल बहादुर शास्त्री प्रधानमंत्री ने दित्ती, उहदे थल्ले जिहड़ा कच्छ दा इलाका है जिहड़ा गुजरात दा हिस्सा है, उहदे बॉर्डर दे उत्ते जिहड़ी बिल्कुल रेतली जमीन सी, उन्हें कहा कि भाई इन्हां नूं पंजाब और हरियाणे दी किसानी, ज़ाहिर है हरियाणे चों भी ज़्यादा सिख किसान सी, उन्हां नूं इह जमीन दित्ती जाए और ये नाले उहनूं डिफेंड भी करनगे, नाले इह किसान ने। और उन्होंने इन्हां 50 सालों दे विच उस जमीन नूं सिखां ने, सिख किसान गए उस कच्छ इलाके और इस वेले वो कपाह जिहनूं नरमा कहा जाता है, कॉटन कपास उर्दू च कहंदे ने, उहदी सब तो वड्डी मंडी उन्होंने बना दिता अपनी मेहनत दे नाल। और जदों मोदी चीफ मिनिस्टर 50,000 के करीब सिख किसान ने, उन्हां चों कुछ जाट ने हरियाणे दे, उन्होंने जदों ऐ डिवेलप करता, मोदी दे चीफ मिनिस्टर हुंदियां इन्हें ऑर्डर लिया कि जी ये तो गैर गुजराती ने और ये बावजूद कि जी स्कीम है प्राइम मिनिस्टर के थले प्रॉपरली अलॉट कीतियां ज़मीनां सी और उन्हां तो ज़मीनां खोण की प्रोसैस शुरू की। हुण जिहड़े जिन्हां नूं बेज़मीनेकरण दी लाइन सी इन्हां दी, वो गुजरात हाई कोर्ट च गए, उन्होंने गुजरात हाई कोर्ट च केस जित्तिया। उन्होंने कहा कि जी इन्होंने वैलिड पे किया है, अदा किया है और ये सेंटर स्कीम दे थल्ले सी। लेकिन मोदी अमित शाह दी कातल जोड़ी ने इस दे खिलाफ सुप्रीम कोर्ट दे विच पटिशन की कि और अजे भी वो पई है। और इसे दौरान इन्हां दे जड़ा माफिया गुंडियां दा उन्होंने सिखां दे उत्ते हमले शुरू किए। उन्हां दी पानी दी एक्सैस ट्यूबवैल जिहड़ी सड़क जाती है क्योंकि खेतों दे विच तुसीं घर बनाते हो, वो ब्लॉक की और बहुत सारे किसान जिहड़े उत्थे ਜ਼ਖਮੀ भी ਹੁੰਦੇ रहे जो छड़ छड़ा के आ गए हुए ने। ਇਹਦਾ ट्रैक रैकड है गुजरात चीफ मिनिस्टर ਹੁੰਦੇ ਆ। ਉਦੋਂ ਜਿਹੜੇ ਸਾਡੇ ਭਰਾਵਾਂ ਭੈਣਾਂ ਨੂੰ ਸਮਝ ਨਹੀਂ ਸੀ ਆਂਦੀ ਕਿ ਕੀ ਹੈ, ਉਹਨਾਂ ਨੂੰ ਤਾਂ ਲੱਗਦਾ ਸੀ ਦੇਖੋ ਜੀ ਮੋਦੀ ਨੇ ਤਾਂ ਜਿਹੜਾ ਕੋਈ ਸਿੱਖਾਂ ਦਾ ਤਾਂ ਨਹੀਂ ਕੁਝ ਵਿਗਾੜਿਆ। ਹੁਣ ਅੱਜ ਔਰ ਇਹਨਾਂ ਨੂੰ ਬਿਲਕੁਲ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹੈ। ਆਰਡੀਨੈਂਸ ਵੀ ਲਿਆਂਦੇ, ਫਿਰ ਉਸ ਨੂੰ ਕਿਵੇਂ ਉਹਨਾਂ ਨੇ ਹਸ਼-ਹਸ਼ ਕਰਕੇ ਰਾਜ ਸਭਾ 'ਚ ਪਾਸ ਕਰਵਾਇਆ। और पता है पंजाब दे विच ये नहीं है भी उन्होंने एजेंसियां दस नहीं रही की है, पर जे उन्होंने जम्मू कश्मीर का केस जिहड़ा UN सिक्योरिटी कौंसल दे रेजोल्यूशन जिथे सारा दुनिया देख रही है, 57 के करीब इस्लामिक मुल्क पाकिस्तान जिन्हें इस मुद्दे ते जंगां लड़ियां,
ਜੇ ਉਸ ਸਾਰੇ ਨੂੰ ਸਟੇਟ ਦਾ ਹੀ ਵਜੂਦ ਮਿਟਾ ਸਕਦਾ ਹੈ, ਉਸ ਸਾਰੇ ਨੂੰ ਜਿਹੜਾ ਉਹ ਦੋ यूनियन टेरिटरी बनाता और पिछले 14 महीने तो डबल लॉकडाउन थले है और 18 14 महीने फरूक अब्दुल्ला उमर अब्दुल्ला हुण महबूबा मुफ्ती आई है और आज ही मैं देख उन्होंने पिछले कल ही 5 पार्टियां दी मीटिंग हुई कि जी असी एक आपसी बना रहे हैं एक यूनिटी वाली गल कि जदों तक आर्टिकल 370 और 35A रिस्टोर नहीं किया जाता असी चैन नाल नहीं बैठांगे और अज बीजेपी ने कहा कि एंटाई नैशनल ने जी इन्हां दी गुपकार डैक्लारेशन एंटाई नैशनल है। सो जे जम्मू कश्मीर दे नाल करके दुनिया ने उन्हां दी किहड़ी लत्त तोड़ लई है, उन्होंने देख लिया कि भाई वही लाइन है, ठीक है ह्यूमन राइट काउंसिल ने रिपोर्ट कटती, कोई एमपीआं ने कोई सैनेट ने करता, असीं प्रोटेस्ट कर ले उन्होंने। सो उन्होंने जो कर रहे हैं बिल्कुल कैलकुलेटेडली कर रहे हैं और जिहड़ा तुहाडा सवाल है बेटी किरण जी कि भी सानू की तैयारी करनी चाहिए है, मैं समझदा भी साडे जिम्मे डायस्पोरा दे सब तो वड्डी जिम्मेवारी है। बिल्कुल वो तो उत्थे उन्हां दे कलाकार भी आम लोग भी सारे नाल आके खड़ो गए ने, पर असीं ये देखिया भी जून 84 तो बाद भी किवें कलैक्टिव पनिशमेंट पंजाब दे विच 8-10 महीने फौज रही, पंजाब के 12-13 हज़ार पिंडां च उन्होंने किवें चुन चुन के नौजवान 12-13 साल की उम्र तो 30-32 साल तक की उम्र के उन्हों का सफाया कर दिता है। यही रिपीट होएगा और असी इस दे लई जागरूक होईए पूरे तरीके दे नाल और इस संबंधी जिहड़ियां भी एक्टिविटीज़ ने बाहर एक तो चल भी रही है अवेयरनेस, कल भी जिहड़ा वर्जीनिया दे विच इस संबंधी एक जिहदी एड भी चल रही है साडे जिहदे एक इकट्ठ रखा हुआ है उन्होंने और अगले सैटरडे 24 तरीक नूं वाशिंगटन DC इंडियन एम्बैसी के बाहर जिहड़ा एक वड्डे पैमाने के उत्ते प्रोटेस्ट है जिहदे सारियां ही ईस्ट कोस्ट दीयां गुरुद्वारा कमेटियां सिख जथेबंदियां पार्टिसिपेट करनगियां और मैं समझदा भी ये सारे पीरीयड सानू अपने अपने जिहड़े इत्थे कांग्रेसमैन ने हालांकि प्रेजिडेंशियल इलैक्शन या कोविड करके काफ़ी कुछ रुकावटां भी ने पर ये लड़ाई लंबी होएगी, वो जुल्म करनगे पर ये आर पार की लड़ाई भी बनेगी और मैं समझदा कि भी इस चों ही अल्टीमेटली साडी फ्रीडम भी निकलेगी पर वेले बैण दा वेड़ा नहीं है। और ये मैं जरूर कहांगा कि अजे भी दुख हुंदा है कि जदों असीं बहुत छोटी छोटियां चीज़ां दे उत्ते एक दूसरे दे नाल टकरा रहे हुंदे हैं, अपनी अपनी हौमै ईगो अनाह दा शिकार हैं, इस वेले साडी ये सर्वाइवल दी लड़ाई है और मैं समझदा भी बाकी सारे मुद्दे पिछे सुट के आर पार की लड़ाई दे विच जिहड़ा मुकम्मल तौर ते सानू इस मुद्दे दे उत्ते जिहड़ी गल कदे वड्डे घल्लूकारे वेले सरदार जस्सा सिंह आलूवालिया ने कही सी कि मिसल वंड अब कबहू ना पाओ रल मिल के ये पंथ बचाओ। ये वेड़ा हुण मिसलां दे झंडे खड़े करन दा नहीं है कि मेरी जथेबंदी दा ये झंडा है तो मेरी संस्था दा ये है, असी कलैक्टिवली देखिए कि असी पंथ नूं अपने पंजाब नूं किवें बचाउणा है, इन्हां हिंदू तवी दरिंदियां दी जकड़ चों किवें आज़ाद करवाउणा। जी डॉक्टर साहब बिल्कुल तुहाडा बहुत बहुत शुक्रिया। इस वक्त लेने ब्रेक व्यूअर्स तुसां नाल इसी तरह ही जुड़े रहना, मिलदे हैं आफ्टर दिस शॉर्ट ब्रेक।